ਸਾਡੇ ਕੋਲ ਸਾਡਾ ਆਪਣਾ ਮੀਡੀਆ ਨਹੀਂ ਹੈ, ਸਾਡੇ ਕੋਲ ਸਾਡੇ OTT ਚੈਨਲ ਨਹੀਂ ਹੈ, ਸਾਡੇ ਕੋਲ ਕੁਝ ਨਹੀਂ ਹੈਗਾ। ਅਸੀਂ ਜਦ ਵੀ ਕੋਈ ਮੂਵੀ ਬਣਾਵਾਂਗੇ ਫਿਰ ਬੰਬੇ ਲੈ ਕੇ ਜਾਵਾਂਗੇ। ਬੰਬੇ ਕਹਿੰਦੇ ਸਿੱਖੀ ਮੂਵੀ ਹੈ, ਅਸੀਂ ਨਹੀਂ ਲੈਣੀ। ਅੱਜ ਦੀ ਜਿਹੜੀ ਚੀਜ਼ ਮੈਂ ਕਹਿੰਦਾ ਸੀ, ਸ਼੍ਰੋਮਣੀ ਕਮੇਟੀ 1 ਸਾਲ ਆਪਣਾ ਉਸ ਬਜਟ ਨੂੰ ਸਿਰਫ ਇੱਕ OTT ਚੈਨਲ ਹੀ ਰੇਜ਼ ਕਰ ਦੇ, ਗੱਲ ਹੀ ਖਤਮ ਹੋ ਜਾਂਦੀ ਹੈ। ਉਸ ਕਿਰਦਾਰ ਨੂੰ ਐਜ਼ ਅ ਕਮੇਡੀਅਨ ਹੀ ਲਿਆ ਜਾਂਦਾ। ਵਾਈ ਕਿਉਂ ਲਿਆ ਜਾਂਦਾ ਹੈ? ਕਿ ਸਿਰਫ ਕਾਮੇਡੀ ਕਰਨ ਲਈ ਮੂਵੀਜ਼ ਚਾਣਗੇ? ਕਿਉਂ ਨਹੀਂ ਉਹਨਾਂ ਨੂੰ ਲੀਡ ਰੋਲ ਦਿੱਤਾ ਜਾਂਦਾ? ਅੱਜ ਆਰਮੀ ਵਿੱਚ ਵੀ ਦੇਖੀ ਜਾਏ ਤਾਂ ਸਿੱਖ ਅੱਗੇ ਸਿਰਫ ਜਾਨਾਂ ਦੇਣ ਲਈ ਹੈ ਆਪਣੇ। ਉਹਨਾਂ ਨੂੰ ਮੂਵੀਜ਼ ਦੇ ਵਿੱਚ ਉਹਨਾਂ ਦਾ ਐਕਚੁਅਲ ਕਰੈਕਟਰ ਕਿਉਂ ਨਹੀਂ ਦਿਖਾਇਆ ਜਾਂਦਾ? ਜਦੋਂ ਦੁਨੀਆ ਦੇ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਿੱਖ ਕੌਮ ਦਾ ਇਤਿਹਾਸ ਬਹੁਤ ਮਹਾਨ ਹੈ। ਉਸ ਇਤਿਹਾਸ ਦਾ ਸਦਕਾ ਬਹਾਦਰੀ ਦੇ ਖਿਤਾਬ ਉਹਨਾਂ ਸਿੱਖ ਯੋਧਿਆਂ ਨੂੰ ਦਿੱਤੇ ਜਾਂਦੇ ਹੈ। ਉਹਨਾਂ ਯੋਧਿਆਂ ਦੇ ਖਿਤਾਬ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਅਦਾ ਕਰਨ ਵਾਸਤੇ ਵੀ ਕੁਝ ਸਿੱਖ ਕਿਰਦਾਰਾਂ ਦੀ ਜ਼ਰੂਰਤ ਹੁੰਦੀ ਹੈ, ਜਿਹੜੇ ਦੁਨੀਆ ਦੇ ਵਿੱਚ ਜਾ ਕੇ ਪੂਰੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖ ਸਕਣ ਔਰ ਆਪਣੇ ਸਿੱਖ ਯੋਧਿਆਂ ਬਾਰੇ, ਆਪਣੇ ਇਤਿਹਾਸ ਬਾਰੇ ਦੱਸ ਸਕਣ। ਤਾਂ ਅਜਿਹੇ ਦੇ ਵਿੱਚ ਇੱਕ ਜਿਹੜਾ ਸੰਸਥਾ ਕਾਇਮ ਕੀਤੀ ਗਈ ਹੈ, ਫਿਲਮੀ ਅਦਾਕਾਰੀ ਦੇ ਨਾਲ ਜੁੜੇ ਹੋਏ ਸਿੱਖ ਜਗਤ ਤੋਂ ਸਿੱਖ ਪੰਥ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸਿੱਖੀ ਦੇ ਨਾਲ ਸੰਬੰਧਿਤ ਨੇ, ਅੱਜ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤਾ ਗਿਆ ਹੈ। ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾਂ ਸਰਦਾਰ ਅੰਮ੍ਰਿਤਪਾਲ ਸਿੰਘ ਨੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਜਿਹੜੀ ਇਹ ਸੰਸਥਾ ਤੁਹਾਡੇ ਵੱਲੋਂ ਅੱਜ ਪ੍ਰੈਸ ਵਾਰਤਾਲਾਪ ਕਰਕੇ ਕਾਇਮ ਕੀਤੀ ਗਈ ਹੈ, ਮੁੱਖ ਮਕਸਦ ਕੀ ਹੈ? ਦੇਖੋ ਜੀ, ਮੁੱਖ ਮਕਸਦ ਜਿਹੜਾ ਬੇਸਿਕਲੀ ਜਿਵੇਂ ਗੱਲ ਹੈਗੀ ਆ, ਹੁਣੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੇਖਿਆ ਕਿ ਸਾਡੇ ਨਾਲ ਜਿਹੜੇ ਸਾਡੇ ਪ੍ਰੋਡਿਊਸਰਸ ਨੇ ਉਹ ਵੀ ਜੁੜੇ ਨੇ, ਜਾਂ ਸਾਡੇ ਡਾਇਰੈਕਟਰਸ ਨੇ, ਉਹ ਜਿਹੜੀ ਫਿਲਮ ਬਣਾ ਲੈਂਦੇ ਨੇ, ਵੇਚਣ ਕਿੱਥੇ? ਸਭ ਤੋਂ ਵੱਡੀ ਗੱਲ ਆਉਂਦੀ ਹੈ ਕਿ ਵੇਚਣੀ ਕਿੱਥੇ? ਕਿਉਂਕਿ ਧਾਰਮਿਕ ਫਿਲਮ ਜਿਹੜੀ ਆ ਉਹ ਵੇਚਣੀ ਕਹਿੰਦੇ ਕਿ ਵੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਤੇ ਉਹ ਇੱਕ ਤਾਂ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲੇ ਹਾਂ। ਦੂਸਰਾ ਜਿਹੜੀ ਬੇਸਿਕਲੀ ਸਾਡੀ ਗੱਲ ਹੈਗੀ ਆ ਕਿ ਸਾਬਤ ਸੂਰਤ ਪ੍ਰਚਾਰ ਜਿਹੜਾ ਹੈਗਾ ਵੀ ਬੇਸਿਕਲੀ ਦਾੜੀਆਂ ਵਾਲੇ ਕਿਰਦਾਰ ਜਿਹੜੇ ਨੇ ਉਹ ਮਜ਼ਾਹੀਆ ਤੌਰ ਦੇ ਉੱਤੇ ਪੇਸ਼ ਕੀਤੇ ਜਾਂਦੇ ਨੇ। ਜਿਹੜੇ ਬੰਬੇ ਦੀਆਂ ਫਿਲਮਾਂ ਤੁਹਾਨੂੰ ਮਿਲਦੀਆਂ ਜਾਂ ਹੋਰ ਮਿਲਦੀਆਂ, ਉਹਨਾਂ ਦੀਆਂ ਪੱਗਾਂ ਦੇ ਸਟਾਈਲ ਵੇਖਦੇ ਆ ਜਾਂ ਦਾੜੀਆਂ ਦੇ ਸਟਾਈਲ ਵੇਖਦੇ ਆ, ਸਾਨੂੰ ਇੱਕ ਸਿੱਖ ਦੇ ਰੂਪ ਦੇ ਵਿੱਚ ਨਾ ਦਿਖਾ ਕੇ ਇੱਕ ਮਜ਼ਾਹੀਆ ਦਿਖਾਇਆ ਜਾਂਦਾ ਵੀ ਸਰਦਾਰ ਜਿਹੜੇ ਨੇ ਮਜ਼ਾਹੀਆ ਹੀ ਹੁੰਦੇ ਨੇ, ਵੀ ਜਿਹਨਾਂ ਨੂੰ ਦੇਖ ਕੇ ਹਾਸੀ ਆ ਜਾਵੇ ਤੇ ਉੱਦਾਂ ਦੇ ਸਾਡੇ ਕਰੈਕਟਰ ਹੁੰਦੇ ਨੇ। ਇਸ ਮਿੱਥ ਨੂੰ ਨੋ ਡਾਊਟ ਸਾਡੇ ਕਲਾਕਾਰਾਂ ਨੇ ਤੋੜਿਆ ਵੀ ਹੈ। ਹਾਲੀਵੁੱਡ ਦੀਆਂ ਫਿਲਮਾਂ 'ਚ ਕੰਮ ਕਰਕੇ, ਮਦਰਾਸ ਦੀਆਂ ਫਿਲਮਾਂ 'ਚ ਕੰਮ ਕਰਕੇ, ਹਿੰਦੀ 'ਚ ਕੰਮ ਕਰਕੇ, ਈਵਨ ਸਾਡੀ ਪੰਜਾਬੀ ਦੇ ਵਿੱਚ ਤਾਂ ਹੈ ਹੀ ਨਹੀਂ ਸੀ। ਪੰਜਾਬੀ ਦੇ ਵਿੱਚ ਤਾਂ ਸਿੱਖ ਕਿਰਦਾਰ ਤੁਹਾਨੂੰ ਬਹੁਤ ਮਿਲ ਜਾਣਗੇ, ਪਰ ਲੇਕਿਨ ਇਸ ਤੋਂ ਇਲਾਵਾ ਜਦੋਂ ਹਾਲੀਵੁੱਡ ਦੀ ਅਸੀਂ ਗੱਲ ਕਰਦੇ ਹਾਂ, ਉੱਥੇ ਵੀ ਤਾਂ ਤੁਹਾਨੂੰ ਸਿੱਖ ਕਿਰਦਾਰ ਮਿਲਦੇ ਨੇ ਕਰਨ ਵਾਸਤੇ। ਜਦੋਂ ਸਿੱਖ ਕਿਰਦਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਬੇਸਿਕਲੀ ਇਸੀ ਚੀਜ਼ ਨੂੰ ਅੱਗੇ ਲੈ ਕੇ ਅੱਗੇ ਚੱਲੇ ਹਾਂ ਵੀ ਹੋਰ ਕਲਾਕਾਰ ਜਿਹੜੇ ਨੇ ਉਹ ਸਾਬਤ ਸੂਰਤ ਮਿਲਣ ਸਾਨੂੰ। ਜਿਵੇਂ ਆਪਾਂ ਸਿੱਖ ਕਿਰਦਾਰ ਦੀ ਗੱਲ ਕੀਤੀ ਤਾਂ ਜਿਹੜਾ ਇੱਕ ਫਿਲਮਾਂ ਦੇ ਵਿੱਚ ਜਾਂ ਨਾਟਕਾਂ ਦੇ ਵਿੱਚ ਇੱਕ ਬੜਾ ਹਾਸੋਹੀਨ ਸਿੱਖ ਦਾ ਕਿਰਦਾਰ ਪੇਸ਼ ਕੀਤਾ ਜਾਂਦਾ, ਇੱਕ ਬਹੁਤ ਤਰਸਯੋਗ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਕਿਤੇ ਨਾ ਕਿਤੇ ਜਿਹੜਾ ਇੱਕ ਤਰਸ ਵੀ ਆਉਂਦਾ, ਤਾਂ ਬਹੁਤ ਇੱਕ ਸ਼ਰਮਨਾਕ ਵਰਤਾਰਾ ਵੀ ਕਿਹਾ ਜਾ ਸਕਦਾ ਹੈ। ਤਾਂ ਜਿਹੜਾ ਇਸ ਤਰੀਕੇ ਦੇ ਨਾਲ ਸਿੱਖ ਕਿਰਦਾਰ ਦੀ ਪੇਸ਼ਕਾਰੀ ਕਰਨਾ, ਕੀ ਮੰਨਦੇ ਹੋ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤਾ ਜਾਂਦਾ ਹੈ, ਜਾਂ ਫਿਰ ਉਹ ਅਣਭੋਲੇ, ਉਹਨਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ? ਦੇਖੋ, ਗੱਲ ਇਹ ਹੈ ਕਿ ਜਦੋਂ ਸਾਡੇ ਡਾਇਰੈਕਟਰਸ ਨੂੰ ਜਾਂ ਜਿਹੜੇ ਸਾਡੇ ਫਿਲਮੀ ਜਿਹੜੇ ਕਾਸਟਿੰਗਸ ਵਾਲੇ ਲੋਕ ਨੇ, ਅਗਰ ਉਹਨਾਂ ਨੂੰ ਸਾਬਤ ਸੂਰਤ ਨਹੀਂ ਮਿਲਣਗੇ, ਉਹਨਾਂ ਕਿਸੇ ਨਾ ਕਿਸੇ ਨੂੰ ਤਾਂ ਲੈ ਕੇ ਆਉਣਾ ਹੈ। ਫਿਲਮ ਦੀ ਜਦੋਂ ਇੱਕ ਨੀਡ ਹੈ ਵੀ ਉਹਦੇ ਵਿੱਚ ਪੱਗ ਵਾਲਾ ਸਰਦਾਰ ਦਿਖਾਉਣਾ ਹੈ ਤੇ ਉਹ ਦਿਖਾਉਣਾ ਪਏਗਾ ਉਹਨਾਂ ਨੂੰ। ਪਰ ਲੇਕਿਨ ਉਹ ਹੁੰਦਾ ਕੀ ਹੈ ਕਿ ਕਈ ਜਿਹਨੂੰ ਪੱਗ ਬੰਨਣੀ ਨਹੀਂ ਆਉਂਦੀ, ਉਹਦੇ ਸਿਰ ਤੇ ਉਹ ਆਟੋਮੈਟਿਕਲੀ ਉਹ ਮਜ਼ਾਹੀਆ ਬਣ ਜਾਂਦੀ ਹੈ। ਉਹ ਮਜ਼ਾਹੀਆ ਜਦੋਂ ਬਣਦੀ ਹੈ, ਉਹਨੂੰ ਦੇਖ ਕੇ ਹੱਸੀ ਆ ਜਾਂਦੀ ਹੈ। ਜਦੋਂ ਹੱਸੀ ਆਏਗੀ ਤੇ ਡੈਫੀਨੇਟਲੀ ਅਸੀਂ ਉਹਨੂੰ ਚੁਣਾਂਗੇ ਨਾ। ਤੇ ਉਸ ਮਿੱਥ ਨੂੰ ਹੀ ਤੋੜਨ ਦੀ ਗੱਲ ਚੱਲਦੀ ਹੈ। ਅੱਜ ਜਦੋਂ ਸਾਬਤ ਸੂਰਤ ਆਏਗਾ, ਕਿਉਂਕਿ ਉਹਨੂੰ ਸਾਬਤ ਸੂਰਤ ਨੂੰ ਆਪਣੀ ਪੱਗ ਆਪ ਬੰਨਣੀ ਆਉਂਦੀ ਆ, ਆਪਣੀ ਦਾੜੀ ਲਗਾਉਣ ਦੀ ਉਹਨੂੰ ਲੋੜ ਨਹੀਂ ਪੈਂਦੀ। ਆਪਣੀ ਦਾੜੀ ਦੀ ਸੰਭਾਲ ਕਰੇਗਾ, ਡਿਫਰੈਂਟ ਉਹਦੇ ਤਰੀਕੇ ਬਣਾਏਗਾ, ਵਧੀਆ ਤਰ੍ਹਾਂ, ਤੇ ਉਹਦੇ ਦਿੱਖ ਜਿਹੜੀ ਹੈ ਦਿੱਖ ਨੂੰ ਲੈ ਕੇ ਆਏਗਾ ਨਾ, ਤੇ ਮਜ਼ਾਹੀਆ ਜਿਹੜਾ ਹੈਗਾ ਆਟੋਮੈਟਿਕਲੀ ਖਤਮ ਹੋਏਗਾ ਉਹਦੇ ਵਿੱਚ। ਜੇ ਆਪਾਂ ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ੌਂਕ ਰੱਖਦੀ ਹੈ ਕਿ ਜਿਹੜੀ ਫਿਲਮੀ ਲਾਈਨ ਹੈ ਇਹਦੇ ਵਿੱਚ ਜਾਣਾ ਚਾਹੀਦਾ, ਤਾਂ ਕਿਤੇ ਨਾ ਕਿਤੇ ਉਹ ਜਿਹੜੇ ਨੌਜਵਾਨ ਆ ਜਾਂ ਜਿਹੜੀਆਂ ਮੁਟਿਆਰ ਭੈਣਾਂ ਧੀਆਂ ਨੇ, ਉਹ ਜਦੋਂ ਫਿਲਮੀ ਲਾਈਨ ਦੇ ਵਿੱਚ ਜਾਂਦੀਆਂ, ਕਿਤੇ ਨਾ ਕਿਤੇ ਜਿਹੜੇ ਸਿੱਖੀ ਸਿਧਾਂਤਾਂ ਮੁਨਕਰ ਹੋਣਾ ਪੈਂਦਾ, ਕੇਸ ਕਤਲ ਕਰਵਾਉਣੇ ਪੈਂਦੇ ਆ, ਦਾੜੀ ਕਤਲ ਕਰਵਾਉਣੀ ਪੈਂਦੀ ਹੈ, ਤਾਂ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਦੇਖੋ ਜੀ, ਗੱਲ ਇਹ ਹੈ ਕਿ ਜਦੋਂ ਫਿਲਮ ਲਾਈਨ ਦੇ ਵਿੱਚ ਤੁਹਾਨੂੰ ਸਾਬਤ ਸੂਰਤ ਐਕਟਰ ਮਿਲਣਗੇ, ਉਹ ਆਟੋਮੈਟਿਕਲੀ ਪ੍ਰਚਾਰ ਕਰਨਗੇ। ਜਿਹੜਾ ਪ੍ਰਚਾਰ ਜ਼ਰੂਰੀ ਹੁੰਦਾ ਮੂੰਹ ਬੋਲ ਕੇ ਹੋਣਾ, ਦਿੱਖ ਦਾ ਪ੍ਰਚਾਰ ਵੀ ਤਾਂ ਹੈਗਾ, ਜੋ ਦਿਖੇਗਾ ਵਹੀ ਵਿਕੇਗਾ ਨਾ। ਤੇ ਜਦੋਂ ਤੁਸੀਂ ਮੈਨੂੰ ਲੈ ਲਓ, ਮੈਨੂੰ ਅੱਜ ਇੱਕ ਦੇਖ ਕੇ ਜੇ ਅਗਰ ਇੱਕ ਬੰਦਾ ਵੀ, ਇੱਕ ਬੱਚਾ ਵੀ ਅਗਰ ਆਪਣੇ ਕੇਸ ਕਤਲ ਨਹੀਂ ਕਰਾਉਂਦਾ, ਤੇ ਉਹ ਵੀ ਤਾਂ ਇੱਕ ਪ੍ਰਚਾਰ ਹੈ, ਇੱਕ ਉਹ ਵੀ ਤਾਂ ਸਾਡੇ ਲਈ ਬੈਨੀਫਿਟ ਹੈ ਨਾ। ਇਸੇ ਤਰ੍ਹਾਂ ਮੈਂ ਇਕੱਲਾ ਨਹੀਂ,
ਇਸ ਤਰ੍ਹਾਂ ਤੁਹਾਨੂੰ ਇੱਥੇ ਕਈ ਕਲਾਕਾਰ ਇੱਦਾਂ ਦੇ ਮਿਲ ਜਾਣਗੇ ਜਿਹੜੇ ਸਾਬਤ ਸੂਰਤ ਨੇ। ਉਹਨਾਂ ਨੂੰ ਦੇਖ ਕੇ ਅਸੀਂ ਇੰਡਸਟਰੀ ਦੇ ਵਿੱਚ ਕਾਮਯਾਬ ਹੈਗੇ ਆ। ਹੁਣ ਜਿਵੇਂ ਜੇ ਅਗਰ ਤੁਸੀਂ ਮੇਰੀ ਗੱਲ ਕਰਦੇ ਹੋ ਤਾਂ ਮੈਂ ਹਾਲੀਵੁੱਡ ਕੰਮ ਕਰ ਲਿਆ, ਟਾਲੀਵੁੱਡ ਕੰਮ ਕਰ ਲਿਆ, ਬਾਲੀਵੁੱਡ ਕੰਮ ਕਰ ਲਿਆ, ਪੰਜਾਬ ਦੇ ਵਿੱਚ ਅਸੀਂ ਕਰਦੇ ਹਾਂ, ਤੇ ਮੈਨੂੰ ਦੇਖ ਕੇ ਕਈ ਹੋਰ ਵੀ ਤਾਂ ਨਾਲ ਜੁੜਨਗੇ ਨਾ। ਤੇ ਇਦਾਂ ਹੀ ਨੀਨਾ ਹੈ, ਅੰਮ੍ਰਿਤਪਾਲ ਸਿੰਘ ਬਿੱਲਾ ਹੈ, ਮਹਾਵੀਰ ਜੀ ਭੁੱਲਰ ਨੇ, ਹੋਰ ਕਈ ਕਲਾਕਾਰ ਤੁਹਾਨੂੰ ਇਦਾਂ ਦੇ ਇੱਥੇ ਮਿਲਣਗੇ ਜਿਹੜੇ ਸਾਬਤ ਸੂਰਤ ਨੇ, ਜਿਨ੍ਹਾਂ ਨੂੰ ਦੇਖ ਕੇ ਸਾਡਾ ਪ੍ਰਚਾਰ ਹੁੰਦਾ, ਜਿਨ੍ਹਾਂ ਨੂੰ ਦੇਖ ਕੇ ਕਈ ਹੋਰ ਬੱਚੇ ਜਿਹੜੇ ਨੇ ਉਹ ਦਾੜੀ ਜਿਹੜੀ ਹੈਗੀ ਆ ਉਹ ਨਹੀਂ ਕਟਾਣਗੇ, ਸਾਬਤ ਸੂਰਤ ਹੋਣਗੇ। ਜੇ ਕਿਸੇ ਨੇ ਅੰਮ੍ਰਿਤ ਛਕਿਆ ਹੋਵੇ ਤਾਂ ਕਿਤੇ ਨਾ ਕਿਤੇ ਚੁਣੌਤੀ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਅੰਮ੍ਰਿਤ ਛਕਿਆ, ਤੁਹਾਨੂੰ ਇਹ ਰੋਲ ਨਹੀਂ ਦਿੱਤਾ ਜਾ ਸਕਦਾ, ਕਿਤੇ ਨਾ ਕਿਤੇ ਵੀਰ ਜੀ ਮੈਂ ਤੁਹਾਨੂੰ ਇਸ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਮੈਂ ਖੁਦ ਅੰਮ੍ਰਿਤਧਾਰੀ ਹਾਂ। ਮੈਂ ਹੁਣੇ ਨਾਮ ਲਿੱਤਾ ਨਰਿੰਦਰਪਾਲ ਸਿੰਘ ਨੀਨਾ, ਖੁਦ ਅੰਮ੍ਰਿਤਧਾਰੀ ਆ। ਅੰਮ੍ਰਿਤਪਾਲ ਸਿੰਘ ਬਿੱਲਾ ਅੰਮ੍ਰਿਤਧਾਰੀ ਆ। ਹੁਣੇ ਮੈਂ ਤੁਹਾਨੂੰ ਮਿਲ ਵੀ ਜਾਣਗੇ। ਜਰਨੈਲ ਸਿੰਘ ਜਿਹੜੇ ਪ੍ਰੋਡਕਸ਼ਨ ਕਰਦੇ ਨੇ ਉਹ ਅੰਮ੍ਰਿਤਧਾਰੀ। ਮਤਲਬ ਇਦਾਂ ਤੁਹਾਨੂੰ ਇੱਥੇ ਵਾਧੂ ਅੰਮ੍ਰਿਤਧਾਰੀ ਤੁਹਾਨੂੰ ਸਿੰਘ ਮਿਲਣਗੇ। HRD ਸਿੰਘ ਮੇਰੇ ਨਾਲ ਖੜੇ ਨੇ, ਅੰਮ੍ਰਿਤਧਾਰੀ ਸਿੰਘ ਨੇ। ਮਤਲਬ ਕਿਤੇ ਵੀ ਅੰਮ੍ਰਿਤਧਾਰੀ ਹੋਣਾ ਸਾਡੇ ਲਈ ਕਿਤੇ ਵੀ ਇਸ ਦੇ ਵਿੱਚ ਬੰਧਨ ਪੈਦਾ ਨਹੀਂ ਕਰਦਾ, ਅੜਚਨ ਪੈਦਾ ਨਹੀਂ ਕਰਦਾ। ਇਹ ਤਾਂ ਸਾਡੀ ਆਪਣੀ ਅੰਮ੍ਰਿਤ ਛਕ ਕੇ ਮੈਂ ਕਰਦਾ, ਮੇਰਾ ਕਿੱਤਾ ਹੈ। ਮੇਰੇ ਕਿੱਤਾ ਦੇ ਵਿੱਚ ਕਿਤੇ ਵੀ ਅੰਮ੍ਰਿਤਧਾਰੀ ਹੋਣਾ ਮੇਰੇ ਲਈ ਕੋਈ ਅੜਚਨ ਪੈਦਾ ਨਹੀਂ ਕਰਦਾ। ਸਾਡੇ ਨਾਲ ਹੋਰ ਵੀ ਸ਼ਖਸੀਅਤਾਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਡਾਕਟਰ ਰੁਪਿੰਦਰ ਸਿੰਘ ਜੀ। ਤੁਸੀਂ ਜੇ ਫਿਲਮੀ ਦੁਨੀਆ ਦੀ ਗੱਲ ਕਰੀਏ ਤਾਂ ਕਿਹੜੇ ਪ੍ਰੋਜੈਕਟ ਕਰ ਚੁੱਕੇ ਹੋ? ਸਾਡਾ ਸੰਸਥਾ ਹੈ ਸ਼ਾਨੇ ਖਾਲਸਾ ਪ੍ਰੋਡਕਸ਼ਨ, ਜਿਹੜੀ ਹੁਣ ਤੱਕ ਪ੍ਰਾਊਡ ਟੂ ਬੀ ਸਿੱਖ ਪਾਰਟ 1 ਪਾਰਟ 2 ਨਗਾਰਾ, ਆਪਣਾ ਮੁੱਲ ਵਚਾਨ, ਬੋਲੇ ਸੋਨਲ, ਮਤਲਬ ਕਾਫੀ ਮੂਵੀਜ਼ ਅਸੀਂ ਪ੍ਰੋਡਿਊਸ ਕਰ ਚੁੱਕੇ ਹਾਂ ਤੇ ਉਹਨੂੰ ਦੇਸ਼ ਵਿਦੇਸ਼ ਰਿਲੀਜ਼ ਵੀ ਕਰ ਚੁੱਕੇ ਹਾਂ ਜੀ। ਜੇ ਆਪਾਂ ਸਿੱਖ ਐਂਗਲ ਤੋਂ ਫਿਲਮੀ ਦੁਨੀਆਦਾਰੀ ਨੂੰ ਦੇਖਣਾ ਹੋਵੇ ਤਾਂ ਕਿਸ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਭਾਰਤ ਦੇ ਵਿੱਚ ਸਿੱਖ ਦੀ ਰੈਪੂਟੇਸ਼ਨ ਹੈ ਉਹ ਤੇ ਇੱਕ ਤਰੀਕੇ ਦੇ ਨਾਲ ਬਹੁਤ ਮਹਾਨ ਮੰਨੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਇਤਿਹਾਸ ਦਾ ਸਦਕਾ। ਤਾਂ ਜੇ ਫਿਲਮੀ ਦੁਨੀਆਦਾਰੀ ਦੀ ਗੱਲ ਕਰਨੀ ਹੋਵੇ ਤਾਂ ਉਹ ਉਸ ਪੱਖ ਤੋਂ ਕਿਵੇਂ ਦੇਖ ਸਕਦੇ ਹਾਂ? ਜੇ ਮੈਂ ਗੱਲ ਕਰਾਂ ਤਾਂ ਸਿੱਖ ਦੀ ਰੈਪੂਟੇਸ਼ਨ ਉੱਥੇ ਹੀ ਚੰਗੀ ਗਿਣੀ ਜਾਂਦੀ ਜਿੱਥੇ ਦੀ ਲੋੜ ਪੈਂਦੀ ਹੈ। ਜਿਵੇਂ ਭਾਰਤ ਦੀ ਗੱਲ ਕਰਦੇ ਪਿਓ, ਜਿੱਥੇ ਲੋੜ ਹੈ ਉਹਦੀ ਰੈਪੂਟੇਸ਼ਨ ਉੱਥੇ ਚੰਗੀ ਹੈ। ਜਿੱਥੇ ਪਤਾ ਕਿ ਹਾਂ ਵੀ ਸਾਨੂੰ ਅੱਜ ਕਿਸੇ ਦੀ ਸ਼ਹਾਦਤ ਦੀ ਲੋੜ ਹੈ, ਉੱਥੇ ਸਿੱਖ ਨੂੰ ਅੱਗੇ ਲਿਆ ਦਿੱਤਾ ਜਾਂਦਾ ਹੈ। ਪਰ ਜੇ ਮੈਂ ਫਿਲਮ ਲਾਈਨ ਦੀ ਗੱਲ ਕਰਾਂ ਨਾ ਤਾਂ ਸਿੱਖ ਨੂੰ ਹਮੇਸ਼ਾ ਜੋਕਰ ਦੇ ਤੌਰ 'ਤੇ ਤਾਂ ਇਸਤੇਮਾਲ ਕੀਤਾ ਗਿਆ। ਚਾਹੇ ਉਹ ਬਾਲੀਵੁੱਡ ਦੀ ਫਿਲਮਾਂ ਕਰ ਲਓ, ਜੋ ਮਰਜ਼ੀ ਕਰ ਲਓ। ਇੱਕ ਜੇ ਸਿੱਖ ਦਾ ਅਸਲੀ ਕਿਰਦਾਰ ਹੈ, ਐਜ਼ ਅ ਰੀਅਲ ਹੀਰੋ ਦੀ ਗੱਲ ਕਰਾਂ, ਰੀਅਲ ਹੀਰੋ ਤਾਂ ਕਿਸੇ ਵੀ ਫਿਲਮ ਦੇ ਵਿੱਚ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਸ਼ਾਇਦ ਐਸੇ ਕਰਕੇ ਸਾਨੂੰ ਪ੍ਰੋਬਲਮ ਕੀ ਆਉਂਦੀ ਹੈ ਜੇ ਅਸੀਂ ਸਿੱਖੀ ਮੂਵੀ ਬਣਾਉਂਦੇ ਵੀ ਹਾਂ ਉਹਨੂੰ, ਕਿਉਂਕਿ ਜਾਣੀ ਦੇਖੋ ਸਾਡੇ ਕੋਲ ਸਾਡਾ ਆਪਣਾ ਮੀਡੀਆ ਨਹੀਂ ਹੈ, ਸਾਡੇ ਕੋਲ ਸਾਡੇ OTT ਚੈਨਲ ਨਹੀਂ ਹੈ, ਸਾਡੇ ਕੋਲ ਕੁਝ ਨਹੀਂ ਹੈਗਾ। ਅਸੀਂ ਜਦ ਵੀ ਕੋਈ ਮੂਵੀ ਬਣਾਵਾਂਗੇ ਫਿਰ ਬੰਬੇ ਲੈ ਕੇ ਜਾਵਾਂਗੇ। ਬੰਬੇ ਕਹਿੰਦੇ ਸਿੱਖੀ ਮੂਵੀ ਹੈ, ਅਸੀਂ ਨਹੀਂ ਲੈਣੀ। ਇਹ ਇੱਕ ਬੜੀ ਵੱਡੀ ਪ੍ਰੋਬਲਮ ਹੈ ਸਿੱਖੀ ਮੂਵੀ ਤੇ ਸਿੱਖੀ ਕਰੈਕਟਰ ਨੂੰ ਅੱਗੇ ਲਿਆਉਣ ਦੀ। ਬਹੁਤ ਤਰਾਸਦੀ ਵਾਲੀ ਗੱਲ ਦੱਸੀ ਹੈ ਕਿ ਜਿਹੜੇ ਸਿੱਖ ਪੱਖ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਪਛਾੜਿਆ ਜਾਂਦਾ ਹੈ। ਤਾਂ ਫਿਰ ਵੱਡੇ ਸਵਾਲੀਆ ਚਿੰਨ੍ਹ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਉੱਪਰ ਲੱਗ ਜਾਂਦੇ। ਇੰਨਾ ਵੱਡਾ ਉਹਨਾਂ ਦੇ ਕੋਲੇ ਬਹੁਤ ਵੱਡਾ ਨਿਜ਼ਾਮ ਕਿਹਾ ਜਾ ਸਕਦਾ ਹੈ, ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਸੀ ਬਣਦੀਆਂ। ਪੂਰੀ ਬਣਦੀ ਹੈ ਜੀ। ਜੇ ਉਹਨਾਂ ਕੋਲ ਬਜਟ ਹੁੰਦਾ, ਮੈਂ ਤਾਂ ਆਪਾਂ ਹਮੇਸ਼ਾ ਸੁਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਕੋਲ ਬਜਟ ਹੈ, ਹਰ ਵਾਰ ਦਾ ਬਜਟ ਹੈ ਕਿ ਉਹਨਾਂ ਨੇ ਉਸ ਬਜਟ ਦੇ ਅਧੀਨ ਸਿੱਖੀ ਮੂਵੀਆਂ ਮੀਡੀਆ ਨੂੰ ਪ੍ਰਮੋਟ ਕਰਨਾ, ਪਰ ਉਹ ਬਜਟ ਜਾ ਕੇ ਤੇਰੇ ਸਾਨੂੰ ਨਹੀਂ ਪਤਾ। ਅੱਜ ਦੀ ਜਿਹੜੀ ਮੈਂ ਕਹਿੰਦਾ ਸੀ ਸ਼੍ਰੋਮਣੀ ਕਮੇਟੀ ਇੱਕ ਸਾਲ ਆਪਣਾ ਉਸ ਬਜਟ ਨੂੰ ਸਿਰਫ ਇੱਕ OTT ਚੈਨਲ ਹੀ ਰੇਜ਼ ਕਰ ਦੇ, ਗੱਲ ਹੀ ਖਤਮ ਹੋ ਜਾਂਦੀ ਹੈ। ਇੱਕ OTT ਆਪਣਾ ਪਲੇਟਫਾਰਮ ਅੱਜ ਰੇਜ਼ ਕਰਦੇ ਜਿੱਥੇ ਸਿੱਖੀ ਮੂਵੀਜ਼ ਪਾਈ ਜਾਣ, ਤੇ ਉਹ ਵੀ ਨਹੀਂ ਕੰਮ ਮੁੱਕਦਾ। ਪਰ ਤੁਹਾਡੇ ਸਾਹਮਣੇ ਹੀ ਹੈ ਜੀ। ਭੈਣ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਉਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿਹੜੇ ਪ੍ਰੋਜੈਕਟ ਕਰਦੇ ਹੋ? ਤੁਹਾਡਾ ਸਿੱਖੀ ਸਰੂਪ ਦੇ ਵਿੱਚ ਇਸ ਤਰੀਕੇ ਦੇ ਨਾਲ ਸਿਰ ਦੇ ਉੱਪਰ ਦਸਤਾਰ ਸਜਾ ਕੇ ਜਿਹੜਾ ਫਿਲਮੀ ਦੁਨੀਆ ਦੇ ਵਿੱਚ ਕੰਮ ਕਰਨਾ ਇੱਕ ਬਹੁਤ ਵੱਡੀ ਮਹਾਨਤਾ ਰੱਖਦਾ ਹੈ। ਹਾਂਜੀ, ਐਕਚੁਅਲੀ ਮੈਂ ਸ਼ਾਨੇ ਖਾਲਸਾ ਪ੍ਰੋਡਕਸ਼ਨ ਹਾਊਸ ਨਾਲ ਹੀ ਜੁੜੀ ਹੋਈ ਹਾਂ ਤੇ ਐਜ਼ ਅ ਕੋ ਪ੍ਰੋਡਿਊਸਰ ਜਾਂ ਪ੍ਰੋਡਕਸ਼ਨ ਮੈਨੇਜਰ ਕਹਿ ਲਓ, ਉਹਦੇ ਅਕੋਰਡਿੰਗਲੀ ਕੰਮ ਹੈ। ਕੋਈ ਮੈਂ ਕੈਮਰੇ ਦੇ ਅੱਗੇ ਕੋਈ ਰੋਲ ਨਹੀਂ ਕੀਤਾ, ਕੋਈ ਐਕਟਿੰਗ ਨਹੀਂ ਕੀਤੀ ਹੈਗੀ। ਜਸਟ ਇਹ ਹੈ ਕਿ ਪ੍ਰੋਡਕਸ਼ਨਸ 'ਚ ਅਸੀਂ ਗੁਰਸਿੱਖ ਬੱਚਿਆਂ ਨੂੰ ਸਾਰਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਇੱਕ ਸਿੱਖ ਮੀਡੀਆ ਡਿਵੈਲਪ ਹੋ ਸਕੇ। ਇਹਦਾ ਵੀ ਰੀਜ਼ਨ ਇੱਕ ਇਹ ਹੈ ਕਿ ਜਦੋਂ ਆਪਾਂ ਹਿੰਦੀ ਮੂਵੀਜ਼ ਦੇਖਦੇ ਹਾਂ ਜਾਂ ਹੋਰ ਮੂਵੀਜ਼ ਦੇਖਦੇ ਹਾਂ, ਜਿਵੇਂ ਪਹਿਲੇ ਵੀ ਮੇਰੇ ਵੀਰਾਂ ਨੇ ਦੱਸਿਆ ਕਿ ਆਪਾਂ ਨੂੰ ਸਿੱਖ ਕਿਰਦਾਰ ਨੂੰ ਐਜ਼ ਅ ਕਮੇਡੀਅਨ ਹੀ ਲਿਆ ਜਾਂਦਾ। ਵਾਈ, ਕਿਉਂ ਲਿਆ ਜਾਂਦਾ? ਕਿ ਸਿੱਖ ਸਿਰਫ ਕਮੇਡੀ ਕਰਨ ਲਈ ਮੂਵੀਜ਼ ਚਾਹਣਗੇ? ਕਿਉਂ ਨਹੀਂ ਉਹਨਾਂ ਨੂੰ ਲੀਡ ਰੋਲ ਦਿੱਤਾ ਜਾਂਦਾ? ਜੇ ਉਹਨਾਂ ਦੇ ਅੰਦਰ ਕੈਪੇਬਿਲਿਟੀ ਹੈਗੀ ਹੈ ਰੋਲ ਕਰਨ ਦੀ, ਤੇ ਐਜ਼ ਅ ਕਮੇਡੀਅਨ ਹੀ ਕਿਉਂ ਲਿਆ ਜਾਂਦਾ ਉਹਨਾਂ ਨੂੰ? ਜਿਸ ਤਰ੍ਹਾਂ ਆਪਾਂ ਦੇਖੀਏ, ਆਪਾਂ ਪੰਜਾਬੀ ਮੂਵੀਜ਼ ਵਿੱਚ ਆਪਾਂ ਬਾਲੀਵੁੱਡ ਦਾ ਕੋਈ ਐਕਟਰ ਲਈਏ, ਆਪਾਂ ਉਹਨਾਂ ਨੂੰ ਐਜ਼ ਇਟ ਇਜ਼ ਹੀ ਕਹਿੰਦੇ ਹਾਂ ਕਿ ਹਾਂ ਜੋ ਤੁਹਾਡਾ ਸਰੂਪ ਹੈ ਉਸੇ ਸਰੂਪ 'ਚ ਤੁਸੀਂ ਆਓ ਐਕਟਿੰਗ ਦੇ ਅਕੋਰਡਿੰਗ। ਫਿਰ ਸਿੱਖਾਂ ਨੂੰ ਕਿਉਂ ਉਸ ਰੂਪ ਨਹੀਂ ਦਿੱਤਾ ਜਾਂਦਾ? ਕਿ ਸਿੱਖ ਕਿਉਂ ਨਹੀਂ ਉਸ ਰੋਲ 'ਚ ਆ ਸਕਦੇ ਕਿ ਉਹਨਾਂ ਨੂੰ ਕੋਈ ਪੋਜ਼ੀਟਿਵ ਰੋਲ ਮਿਲੇ? ਐਸੀ ਚੀਜ਼ ਨੂੰ ਦੇਖਦੇ ਹੋਏ ਇਹ ਫੈਡਰੇਸ਼ਨ ਨੇ ਵੀ
ਐਸੋਸੀਏਸ਼ਨ ਜਿਹੜੀ ਹੈਗੀ ਹੈ ਸਾਬਾ ਸੂਰਤ ਐਸੋਸੀਏਸ਼ਨ, ਇਹ ਇੱਕ ਇਨੈਗੋਰੇਸ਼ਨ ਇਹਦੀ ਹੋਈ ਹੈ ਕਿ ਇਹਦੇ ਅਕੋਰਡਿੰਗਲੀ ਕਿ ਅਸੀਂ ਸਾਰੇ ਵੀਰ ਭੈਣ ਇਕੱਠੇ ਹੋ ਕੇ ਸਿੱਖੀ ਪ੍ਰਚਾਰ ਨੂੰ ਅੱਗੇ ਵਧਾਈਏ ਤਾਂ ਕਿ ਸਿੱਖ ਮੀਡੀਆ ਇੱਕ ਡਿਵੈਲਪ ਕੀਤਾ ਜਾਏ। ਜਿੱਥੇ ਇੱਕ ਗਿਲਾ ਰਿਹਾ ਹੈ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਬਾਲੀਵੁੱਡ ਜਾਂ ਹਾਲੀਵੁੱਡ ਦੇ ਵਿੱਚ ਸਿੱਖ ਕਿਰਦਾਰ ਨੂੰ ਲੈ ਕੇ ਜਾਣਾ ਚਾਹੀਦਾ ਸੀ, ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਕੁੜੱਤਣ ਰਹੀ, ਚਾਹੇ ਉਹ ਕੋਈ ਵੀ ਕਾਰਨ ਹੋਵੇ। ਤਾਂ ਦੂਜੇ ਪਾਸੇ ਜਿਹੜਾ ਮੀਡੀਆ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਲੱਗਦੇ, ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਇੱਕ ਵੀਡੀਓ ਵਾਇਰਲ ਹੋਇਆ ਸੀ ਸੰਘੇ ਦੇ ਨਾਮ ਕਰਕੇ, ਤਾਂ ਉਸ ਤਰੀਕੇ ਦੇ ਨਾਲ ਉਹਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ, ਜਿਸ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਸਿਰ ਦੀ ਦਸਤਾਰ ਸੀ ਉਸ ਤਰੀਕੇ ਦੇ ਨਾਲ ਬਣਾ ਕੇ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਵੀ ਸਵਾਲੀਆ ਚਿੰਨ੍ਹ ਖੜੇ ਕੀਤੇ ਗਏ। ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਮੈਂ ਨਹੀਂ ਦੇਖੀ, ਮੈਂ ਉਹਦੇ ਬਾਰੇ ਕੋਈ ਵੀ ਤੁਹਾਨੂੰ ਕਮੈਂਟਸ ਨਹੀਂ ਦੇ ਸਕਦੀ ਵੀਡੀਓ ਬਾਰੇ, ਬਟ ਮੈਂ ਫਿਰ ਉੱਥੇ ਪਹੁੰਚਦੀ ਹਾਂ ਕਿ ਐਜ਼ ਅ ਕਮੇਡੀਅਨ ਹੀ ਸਿੱਖਾਂ ਨੂੰ ਲਿਆ ਜਾਂਦਾ। ਜਦੋਂ ਕਿਸੇ ਹੋਰ ਪਾਸੇ ਜਦੋਂ ਕੌਮ ਨੂੰ ਭੀੜ ਪੈਂਦੀ ਹੈ, ਪੂਰੇ ਇੰਡੀਆ ਨੂੰ ਕਿਧਰੇ ਵੀ ਕੋਈ ਲੋੜ ਹੋਵੇ ਤੇ ਸਿੱਖਾਂ ਨੂੰ ਅੱਗੇ ਕੀਤਾ ਜਾਂਦਾ। ਅੱਜ ਆਰਮੀ ਵਿੱਚ ਵੀ ਦੇਖੀ ਜਾਏ ਤਾਂ ਸਿੱਖ ਅੱਗੇ ਹੈ, ਸਿਰਫ ਜਾਨਾਂ ਦੇਣ ਲਈ ਹੈ ਆਪਣੇ। ਉਹਨਾਂ ਨੂੰ ਮੂਵੀਜ਼ ਦੇ ਵਿੱਚ ਉਹਨਾਂ ਦਾ ਐਕਚੁਅਲ ਕਰੈਕਟਰ ਕਿਉਂ ਨਹੀਂ ਦਿਖਾਇਆ ਜਾਂਦਾ? ਸੁਨੇਹਾ ਕੀ ਅਖੀਰ ਵਿੱਚ? ਸੁਨੇਹਾ ਇਹੀ ਹੈ ਕਿ ਸਾਰੇ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਹੈਗੇ ਹੈ, ਆਪਣੇ ਐਕਟਰ ਹੈਗੇ ਪੰਜਾਬ ਦੇ ਵਿੱਚ, ਜੋ ਵੀ ਚਾਹੁੰਦੇ ਆ ਕਿ ਸਿੱਖੀ ਪ੍ਰਚਾਰ ਅੱਗੇ ਵਧੇ, ਉਹਨਾਂ ਨੂੰ ਯੂਨਾਈਟਲੀ ਕੰਮ ਕਰਨਾ ਪੈਣਾ ਹੈ। ਇੱਕ ਬੰਦੇ ਦਾ ਕੰਮ ਨਹੀਂ, ਜੇ ਇੱਕ ਬੰਦਾ ਕੰਮ ਕਰੂਗਾ ਤੇ ਨਹੀਂ ਆਪਾਂ ਸਟੈਬਲਿਸ਼ ਨਹੀਂ ਕਰ ਸਕਾਂਗੇ। ਯੂਨਿਟੀ ਇਜ਼ ਸਟਰੈਂਥ। ਇਕੱਠੇ ਹੋ ਕੇ ਇਕੱਠੇ ਪ੍ਰੋਜੈਕਟਸ ਬਣਾਏ ਜਾਣ, ਸ਼੍ਰੋਮਣੀ ਕਮੇਟੀ ਦੀ ਸਪੋਰਟ ਲਈ ਜਾਏ, ਉਹਨਾਂ ਨੂੰ ਵੀ ਚਾਹੀਦਾ ਕਿ ਸਾਡਾ ਸਾਥ ਦੇਣ ਤੇ ਇੱਕ ਐਸਾ ਬਿਗ ਬਜਟ ਤੇ ਇੱਕ ਐਸਾ ਬਲੌਕਬਸਟਰ ਮੂਵੀ ਬਣੇ ਕਿ ਜਿਹਦੇ ਨਾਲ ਵਰਲਡ ਵਾਈਡ ਪਤਾ ਚੱਲੇ ਕਿ ਸਿੱਖ ਕੌਣ ਹੈ ਤੇ ਸਿੱਖੀ ਦੀ ਕਰੈਕਟਰ ਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।